ਉਮਰ ਦਾ ਤਕਾਜ਼ਾ ਹੁੰਦਾ, ਉਮਰ ਦਾ ਤਕਾਜ਼ਾ ਹੁੰਦਾ। ਬਿਲਕੁਲ ਕੋਈ ਬੀਬੀ ਨਾ ਸੜਕ 'ਤੇ ਪਾਰ ਕਰਦੀ ਸੀ ਤੇ ਪਿੱਛੋਂ ਟ੍ਰੈਫਿਕ ਪੁਲਿਸ ਵਾਲੇ ਨੇ ਨਾ ਸੀਟੀ ਮਾਰੀ ਕਿ ਬੀਬੀ ਰਾਹ ਚੱਲਦਾ ਪਿਆ ਤੇ ਕੋਈ ਗੱਡੀ ਵੱਜੇਗੀ ਤੇ ਮਰ ਜਾਏਗੀ ਡਿੱਗ ਕੇ। ਤੇ ਬੀਬੀ ਨੇ ਉਹਦੀ ਸੀਟੀ ਦੀ ਆਵਾਜ਼ ਨਾ ਸੁਣੀ ਤੇ ਟੁਰੀ ਜਾਏ। ਉਹਨੇ ਫੇਰ ਸੀਟੀ ਮਾਰੀ, ਬੀਬੀ ਫੇਰ ਨਾ ਸੁਣੀ, ਉਹਨੇ ਫੇਰ ਸੀਟੀ ਮਾਰੀ, ਬੀਬੀ ਫੇਰ ਨਾ ਸੁਣੀ। ਭੱਜ ਕੇ ਗਿਆ ਪਿੱਛੋਂ ਟ੍ਰੈਫਿਕ ਪੁਲਿਸ ਵਾਲਾ ਤੇ ਉਹਨੇ ਜਾ ਕੇ ਬੀਬੀ ਦਾ ਗੁੱਟੂ ਫੜਿਆ ਤੇ ਉਸ ਆਖਿਆ ਮਾਈ ਤੈਨੂੰ 3 ਸੀਟੀਆਂ ਮਾਰੀਆਂ ਨੇ, ਆ ਉਧਰੋਂ ਗੱਡੀਆਂ ਆਉਂਦੀਆਂ ਨੇ, ਕਿਤੇ ਗੱਡੀ ਵੱਜਦੀ ਤੇ ਡਿੱਗ ਕੇ ਮਰ ਜਾਂਦੀ ਹੂੰ। ਤੇ ਮਾਈ ਅੱਗੋਂ ਪਤਾ ਕੀ ਆਖਿਆ? ਉਹਨੇ ਆਖਿਆ ਬੱਚਾ ਵਕਤ ਦੀ ਗੱਲ ਹੈ, ਆ ਤੂੰ 3 ਸੀਟੀਆਂ ਮਾਰੀਆਂ ਤੇ ਮੈਂ ਨਹੀਂ ਖਲੋਤੀ, ਕਦੀ ਇੱਕ ਵਕਤ ਸੀ ਪਹਿਲੀ ਸੀਟੀ ਤੇ ਖਲੋ ਜਾਂਦੀ ਠੀਕ ਹੈ। ਅਜੇ ਕੋਈ ਅੱਜ ਮੂੰਹ ਦੇ ਨੇੜੇ ਉਂਗਲਾਂ ਕਰਦਾ ਸੀ ਤੇ ਮੈਂ ਖਲੋਈਆ ਨਹੀਂ ਹਾਂ ਕਿ ਹੋਰੇ ਮੇਰੇ ਵਾਸਤੇ ਲੱਗਾ ਮਾਰਨ। ਕਦੇ ਪਹਿਲੀ ਸੀਟੀ ਤੇ ਖਲੋਈ ਨਾ, ਉਮਰ ਦੀ ਗੱਲ ਹੈ, ਉਮਰ ਹਾਂ ਵੇਲੇ ਦੀ ਗੱਲ ਹੁੰਦੀ ਹੈ। ਉਹਨੇ ਆਖਿਆ ਸੀ ਉਮਰ ਬੰਦੇ ਦੀ ਇੰਜ ਪਈ ਜਾਂਦੀ ਹੈ ਜਿਵੇਂ ਘੋੜਾ ਪਿਆ ਸਰਾਟੇ, ਕਿੱਥੇ ਨਹੀਂ ਕਾਲਿਆਂ ਕੁੰਡਲਾਂ ਵਾਲੇ ਅੱਜ ਕੱਢੇ ਨਹੀਂ ਚਿੱਟੇ ਝਾਟੇ। ਓਏ ਪਾਂਦਾ ਸੈਂ ਲੱਠੇ ਬੋਸਕੀਆਂ, ਅੱਜ ਪਾਏ ਨਹੀਂ ਪੁਰਾਣੇ ਪਾਟੇ। ਕਸੂਰ ਬੰਦਾ ਓਏ ਲਹਰੂ ਪੂਰੇ ਨਹੀਂ ਹੁੰਦੇ ਜਿਹੜੇ ਪੈਣ ਛਦਰਿਓਂ ਘਾਟੇ। ਹੈ ਕਿੱਥੇ ਨਹੀਂ ਕਾਲਿਆਂ ਕੁੰਡਲਾਂ ਵਾਲੇ, ਨਾ ਉਸ ਲਾਹੌਰ ਤੇ ਸਿਧਰੇ ਦਾ ਰੱਖਿਆ ਆ ਹੁਣ ਉਸੇ ਗੱਲ ਆਖੀ ਜੇ ਤੂੰ ਘਾਟੇ ਇੱਥੇ ਪਾ ਜਾਣੇ ਤੇਰੇ ਕਬਰ 'ਚ ਪੂਰੇ ਨਹੀਂ ਹੋਣੇ, ਤੇਰੇ ਅੱਗੋਂ ਪੂਰੇ ਨਹੀਂ ਹੁੰਦੇ। ਗੱਲ ਵੀ ਹਕੀਕਤ ਅੰਦਰੋਂ ਗੱਲ ਹੁਣ ਜੈ ਹੋਈ, ਅੰਦਰੋਂ ਗੱਲ ਹੈ। ਪਤਾ ਕੀ ਗੱਲ ਹੈ, ਬੜੀਆਂ ਸਾਰੀਆਂ ਗੱਲਾਂ ਤੇ ਬਾਤਾਂ ਤੇ ਸ਼ੇਰ ਐਸੇ ਨੇ ਕਿ ਜਿਹੜੇ ਮਾਰਫਤ ਦੇ ਵਿੱਚ ਨੇ। ਬਿਲਕੁਲ ਉਸ ਆਖਿਆ ਸੀ ਬਾਰੇ ਸ਼ਾਹ ਦਾ ਬੋਲਣਾ ਭੇਤ ਅੰਦਰ ਦਾਨਿਸ਼ਮੰਦ ਨੂੰ ਗੌਰ ਜ਼ਰੂਰ ਚਾਹੀਦਾ ਹੈ। ਕਹਿਣ ਦਾ ਮਕਸਦ ਇਹ ਵੇ ਕਿ ਬੜੀਆਂ ਸਾਰੀਆਂ ਬਾਤਾਂ ਐਸੀਆਂ ਨੇ ਜਿਨ੍ਹਾਂ ਦੀ ਸਾਨੂੰ ਸਮਝ ਹੀ ਨਹੀਂ ਆਉਂਦੀ, ਵਿੱਚੋਂ ਗੱਲ ਕੁਝ ਹੋਰ ਹੋਈ ਹੁੰਦੀ ਹੈ। ਉਹ ਤੈਨੂੰ ਦੱਸਿਆ ਨਹੀਂ, ਉਹ ਤੈਨੂੰ ਯਾਦ ਹੀ ਹੈ ਕਿ ਬੰਦਾ ਦੁੱਧ ਲੈ ਕੇ ਆਉਂਦਾ ਸੀ ਬਾਲਟੀ ਭਰੀ, ਅੱਛਾ, ਤੇ ਕੋਈ ਮਰਾਸੀ ਸੀ ਭੁੱਖਾ, ਅੱਛਾ, ਤੇ ਤੇਰੇ ਲੱਗੀ ਸੀ ਉਹਨੂੰ ਬੜੀ, ਅੱਛਾ, ਤੋ ਸਕਿਆ ਚੌਰੀਆ ਕੀ ਆ ਇਹ ਦੁੱਧ ਦੇ, ਅੱਛਾ, ਐਸੇ ਜੇ ਮੈਂ ਪੀਖੜਾਂ ਦੇ, ਅੱਛਾ, ਹੋ ਸਕਿਆ ਬੰਦੇ ਦਾ ਪੁੱਤਰਾ ਦੁੱਧ 10-12 ਸਿਰ ਪੀਤਾ ਜਾਂਦਾ ਬੰਦੇ ਕੋ, ਹਾਂ, ਹੋ ਸਕਿਆ ਚੌਰੀਆ ਗੱਲ ਤੇ ਛੱਡ, ਹਾਂ, ਜੇ ਮੈਂ ਪੀਖੜਾਂ ਤਾਂ ਉਹ ਕੋਈ ਬੇਵਕੂਫ ਜੱਟ, ਉਹਨੂੰ ਪਤਾ ਨਾ ਲੱਗਾ, ਉਹਦਾ ਲੈ ਭਲਾ ਪੀ, ਹਾਂ, ਉਹ ਪੀਣ ਲੱਗ ਪਿਆ ਜਿੰਨੇ ਉਹਨੂੰ ਤੇਰੇ ਲੱਗੀ ਸੀ ਨਾ, ਹਾਂ, ਉਹਨਾਂ ਸਾਜ ਕੇ ਪੀ ਲਿਆ ਤੇ ਆਖਣਾ ਚੌਰੀ ਸੱਚਾ ਤੂੰ ਵਾਕਈ ਨਹੀਂ ਪੀਤਾ ਤੂੰ ਨਹੀਂ ਪੀਤਾ ਜਾਂਦਾ, ਵਾਕਈ ਸਮਝ। ਜਿਹੜੀ ਮਹਿਫਲ ਦੇ ਵਿੱਚ ਤੁਹਾਡਾ ਤੁੱਕ ਨਹੀਂ ਬਣਦਾ ਉਸ ਮਹਿਫਲ 'ਚ ਜਾਣਾ ਨਹੀਂ ਚਾਹੀਦਾ। ਜਾਈਦਾ ਹੀ ਨਹੀਂ, ਬਿਲਕੁਲ ਜਿੱਥੇ ਗਿਆਨ ਦੀ ਚੋਰੀ ਮੁਹੰਮਦ ਕਦਰ ਨਾ ਹੋਵੇ ਉਸ ਮਹਿਫਲ ਦੇ ਵਿੱਚ ਆਪ ਹੀ ਨਹੀਂ ਜਾਈਦਾ। ਜਾਈਦਾ ਹੀ ਨਹੀਂ। ਜਿਹੜਾ ਬੰਦਾ ਤੁਹਾਨੂੰ ਚੇਚ ਕਰਕੇ ਹਿਰਖ ਕਰਕੇ ਬਿਲਕੁਲ ਮੁਹੱਬਤ ਤੇ ਪਿਆਰ ਦੇ ਨਾਲ ਬੁਲਾਵੇ ਤੇ ਉਹਨੂੰ ਵੰਜਾਈਦਾ ਵੀ ਨਹੀਂ, ਉਹਦੇ ਨਾਲ ਜਾਈਦਾ, ਉਹਦੇ ਨਾਲ ਜਾਈਦਾ। ਉਹ ਆਖਿਆ ਜੇ ਤੂੰ ਆਪ ਹੀ ਇਲਾਜ ਨੂੰ ਜਾਣਦਾ ਸੈਂ, ਜਿੰਨ ਭੂਤ ਤੇ ਜੱਦ ਨੂੰ ਦਸੀਏ ਕਿਉਂ, ਵਾਹ, ਤੇ ਜੇ ਤੂੰ ਅੰਦਰ ਅੰਨਾ ਵੱਲੋਂ ਵੇਖਣਾ ਸੀ ਵਾਈ ਜੋਤਰੇ ਛੱਡ ਕੇ ਨਸੀਏ ਕਿਉਂ, ਜੀਵੋ, ਤੇ ਜਿਹੜਾ ਕੰਨ ਲਪੇਟ ਕੇ ਨੱਸ ਜਾਂਦਾ ਮਗਰ ਲੱਗ ਕੇ ਉਸ ਨੂੰ ਧਸੀਏ ਕਿਉਂ, ਤੇ ਸੁਦਾ ਕੀਤਿਆਂ ਜੇਕਰ ਫਤਹ ਹੋਵੇ ਕੰਬਰ ਜੰਗ ਜੀ ਨੂੰ ਫਿਰ ਕਸੀਏ ਕਿਉਂ, ਐਵੇਂ ਹੀ ਗੱਲ ਹੈ। ਤੇ ਵਾਰਸ ਸ਼ਾਹ ਉਜਾੜ ਕੇ ਵਸਦਿਆਂ ਨੂੰ ਆਪ ਹੀ ਖੈਰ ਦੇ ਨਾਲ ਹੋਰ ਵਸੀਏ ਕਿਉਂ, ਹਾਏ ਹਾਏ ਹਾਏ, ਵਾਰਸ ਸ਼ਾਹ ਉਜਾੜ ਕੇ ਵਸਦਿਆਂ ਨੂੰ, ਉਹ ਵਸਦਿਆਂ ਨੂੰ ਹੋਇਆ ਪੀ ਖੈਰ ਦੇ ਨਾਲ ਫਿਰ ਵਸੀਏ ਕਿਉਂ। ਦੌਲਤ ਮਾਲ ਹੁਸਨ ਜਵਾਨੀ, ਦੌਲਤ ਮਾਲ ਹੁਸਨ ਤੇ ਜਵਾਨੀ ਕੋਈ ਹੰਡਾਵੇ ਜਰ ਕੇ ਅੰਦਰ ਵੜ ਕੇ। ਅੱਜ ਸਾਊ ਹੋਇਆ ਬਗਿਆੜ ਮਰੇਲਾ ਉਮਰ ਦੀ ਬਾਜ਼ੀ ਹਾਰ ਕੇ ਤੇ ਸਭ ਕੰਮ ਕਰਕੇ। ਹੁਣ ਹੋਈ ਕਮਜ਼ੋਰੀ ਤੇ ਹੱਥ ਡੰਗੋਰੀ, ਉੱਠਦਾ ਏ ਡਰ ਡਰ ਕੇ ਤੇ ਮਰ ਮਰ ਕੇ। ਕਸੂਰ ਬੰਦਾ ਇਹ ਹੁਣ ਨਹੀਂ ਵਗਦਾ ਪੂਛਲ ਕੰਡ ਤੇ ਧਰ ਕੇ ਤੇ ਬੰਨੇ ਚੜ ਕੇ, ਬੰਨੇ ਚੜ ਗਿਆ ਹੁਣ ਨਹੀਂ ਵਗਣਾ। ਉਮਰ ਦੀ ਗੱਲ, ਉਮਰ ਦੀ ਗੱਲ। ਨਜ਼ਦੀਕੀ ਸਮਝ ਕੇ ਜਿਨ੍ਹਾਂ ਨੂੰ ਮੈਂ ਨਜ਼ਦੀਕ ਹੋਇਆ, ਜੜਾ ਮੇਰੀਆਂ ਉਹ ਵਖੇੜਦੇ ਰਹੇ। ਰੱਸੀ ਪਿਆਰ ਪ੍ਰੀਤ ਦੀ ਮੈਂ ਰਿਆ ਵਟਦਾ, ਉਹ ਨਾਲੋਂ ਨਾਲ ਉਧੇੜਦੇ ਰਹੇ। ਪਿਆ ਕੰਮ ਤੇ ਆਇਆ ਨਹੀਂ ਕੋਈ ਕੰਮ ਮੇਰੇ, ਕੰਮ ਜਿਨ੍ਹਾਂ ਦੇ ਅਸੀਂ ਨਿਬੇੜਦੇ ਰਹੇ। ਟਿੰਡਾਂ ਸਖਣੀਆਂ ਵੇਖ ਕਸੂਰ ਬੰਦਾ ਐਵੇਂ ਖੂਹ ਖਿਆਲਾਂ ਦੇ ਗੇੜਦੇ ਰਹੇ। ਚੌਧਰੀ ਸਾਹਿਬ ਦਾਣੇ ਪਾ ਕੇ ਤੇ ਪੁੱਛ ਪੁੱਛ ਕਰਕੇ, ਦਾਣੇ ਪਾ ਕੇ ਪੁੱਛ ਪੁੱਛ ਕਰਕੇ ਜ਼ਾਲਮ ਜਾਲ ਦੇ ਵਿੱਚ ਫਸਾ ਲੈਂਦੇ ਨੇ।
ਦਿਸੇ ਫਰਕ ਨਾ ਆਲਮਾ ਫਾਜ਼ਲਾਂ ਵਿੱਚ ਮੱਥੇ ਰਗੜ ਕੇ ਇੰਜ ਕਸਾ ਲੈਂਦੇ ਨੇ ਤੇ ਸਾਰੀ ਜ਼ਿੰਦਗੀ ਪਏ ਰਵਾਂਦੇ ਨੇ ਚੰਦ ਦਿਨ ਜੋ ਪਹਿਲੋਂ ਹਸਾ ਲੈਂਦੇ ਨੇ ਪਰ ਕਸੂਰ ਬੰਦਾ ਜਿਹੜੇ ਨਸਲ ਦੇ ਅਸਲ ਹੁੰਦੇ ਗੱਲ ਪਹਿਲਾਂ ਹੀ ਉਹ ਦੱਸ ਦਸਾ ਲੈਂਦੇ ਨੇ ਜਿਹੜੇ ਨਸਲ ਦੇ ਅਸਲ ਹੁੰਦੇ ਨੇ ਉਹ ਪਹਿਲਾਂ ਹੀ ਦੱਸ ਲੈਂਦੇ ਨੇ ਭਾਈ ਆ ਸੀ ਇਹ ਚੀਜ਼ ਉਹਨੇ ਆਖਿਆ ਸੀ ਵੀ ਕੁਝ ਨਾ ਹੋਣਾ ਤੇ ਕੁਝ ਬਣ ਬੈਣਾ ਕੰਮ ਨਹੀਂ ਯਾਰ ਦਨਾਵਾਂ ਦਾ ਰੀਸ ਵੱਡਿਆਂ ਦੀ ਨਹੀਂ ਕਰਨ ਹੁੰਦੀ ਕਿ ਜੋੜੇ ਉੱਚੀਆਂ ਥਾਵਾਂ ਦਾ ਗੰਦ ਫੁੱਲਣਾ ਤੇ ਸਿਰ ਖਾਣਾ ਕੰਮ ਹੁੰਦਾ ਇਹ ਕਾਵਾਂ ਦਾ ਕਸੂਰ ਬੰਦਾ ਸੌਦਾ ਲੈ ਦੁਕਾਨ ਨੂੰ ਤੇ ਪਤਾ ਲੱਗੇ ਫਿਰ ਤੈਨੂੰ ਭਾਵਾਂ ਦਾ ਹੈ ਜੀ ਚੌਰੀ ਮੁਹੰਮਦ ਸਾਹਿਬ ਜਿਹੜੇ ਵੇਲੇ ਹੱਟੀ ਜਾਈਏ ਨਾ ਤੇ ਪਤਾ ਫੇਰ ਲੱਗਦਾ ਕਿਹੜੇ ਭਾਅ ਵੀ ਵਿਕਦੀ ਏ ਗੱਲਾਂ ਕਰਨੀਆਂ ਤੇ ਮੇਰਾ ਮਤਲਬ ਸੌਖੀਆਂ ਹੀ ਹੁੰਦੀਆਂ ਅਸਾਂ ਇੱਕ ਜਣਾ ਵੇਖਿਆ ਜਿਹਨੇ ਆਪਣੀ ਔਲਾਦ ਨੂੰ ਚੰਗੇ ਕੰਮ ਨੂੰ ਵੀ ਨਹੀਂ ਆਖਿਆ ਤੇ ਭੈੜੇ ਕੰਮ ਤੋਂ ਠਾਕਿਆ ਹੀ ਨਹੀਂ ਉਹਨੇ ਨਾ ਥਾਪੜਾ ਦਿੱਤਾ ਜੇ ਬੱਚਿਆਂ ਕੋ ਭੈੜਾ ਕੰਮ ਵੀ ਕੀਤਾ ਨਾ ਤੇ ਉਹਨੇ ਬੱਚਿਆਂ ਨੂੰ ਮੇਰਾ ਮਤਲਬ ਸ਼ਸ਼ਕਾਰਿਆ ਹੀ ਚੰਗਾ ਕੀਤਾ ਇੱਕ ਵੇਲਾ ਫਿਰ ਉਹ ਆਇਆ ਔਲਾਦ ਨੇ ਉਹਨੂੰ ਜਦੋਂ ਆਪਣੇ ਰੰਗ ਵਹਾਏ ਨੇ ਨਾ ਤੇ ਉਹ ਪਿਓ ਦੀ ਕੰਡ ਲਵਾ ਛੜੀ ਬੱਚਿਆਂ ਨੇ ਤੇ ਫਿਰ ਮਿੱਟੀ ਫੜ ਕੇ ਨਾ ਥੱਲਿਓਂ ਤੇ ਆਪਣੇ ਸਿਰ ਦੇ ਵਿੱਚ ਪਾਏ ਤੇ ਨਾਲੇ ਰੋਏ ਤੇ ਕਰਲਾਏ ਤੇ ਆਖੇ ਉਹ ਮੁਲਕਾ ਜੰਮਦੀਆਂ ਸੂਲਾਂ ਦੇ ਮੂੰਹ ਤਰੀਕੇ ਹੁੰਦੇ ਨੇ ਓਏ ਇਹਨਾਂ ਨੂੰ ਨੱਪ ਠੱਪ ਕੇ ਰੱਖਿਓ ਜੇ ਓਏ ਇਹਨਾਂ ਦਾ ਬੂਥ ਭੰਨ ਕੇ ਇਹਨਾਂ ਨੂੰ ਰਾਹ ਰਾਸਤੇ ਪਾ ਕੇ ਰੱਖਿਓ ਜੇ ਉਹਨੇ ਆਖਿਆ ਸੀ ਗੱਲਾਂ ਕਰਨੀਆਂ ਸੌਖੀਆਂ ਮਰਦਾ ਔਖੇ ਪਾਲਣ ਬੋਲ ਰੰਨ ਤਮਾਕੂ ਛਿਕਣੀ ਤੇ ਹਾਕਮ ਹੈ ਵੱਡੀ ਖੋਰ ਆਸ਼ਕ ਤੇ ਵਰਿਆਮ ਨੂੰ ਖਲੀ ਉਡੀਕੇ ਗੋਰ ਮੈਂ ਸਦਕੇ ਪੁੱਤਰ ਜਿਨ੍ਹਾਂ ਦੇ ਲਾਡਲੇ ਤਰੱਟੀ ਉਹਨਾਂ ਦੀ ਚੌੜ ਆ ਜਿਨ੍ਹਾਂ ਨੇ ਬਹੁਤੇ ਵੀ ਲਾਡਲੇ ਰੱਖੇ ਹੁੰਦੇ ਨੇ ਨਾ ਤਰੱਟੀ ਉਹਨਾਂ ਦੀ ਚੌੜ ਹੋ ਜਾਂਦੀ ਹਾਂ ਇਸੇ ਕਰਕੇ ਪੀਰ ਵਾਰਿਸ ਨੇ ਆਖਿਆ ਨਾ ਪੁੱਤਰ ਜੰਮਦੇ ਰੱਖੀਏ ਵਿੱਚ ਕਬਜ਼ੇ ਧੀਆਂ ਨਾਲ ਫਿਰ ਲਾਡ ਲੜਾਈ ਦਾ ਨਹੀਂ ਚੋਰ ਯਾਰ ਦਾ ਨਾਮ ਸਾਹ ਖਾਈਏ ਉਹ ਜੂਏ ਬਾਦ ਨੂੰ ਕੋਲ ਭਾਈਦਾ ਹੀ ਨਹੀਂ ਐਵੇਂ ਗੱਲ ਭਾਈ ਹੁਣ ਤੇ ਵੈਰ ਵਿਆਜ ਲਈਏ ਨੇ ਤੇ ਸੁੱਤੀਆਂ ਕਲਾਂ ਨੂੰ ਜਗਾਈ ਦਾ ਨਹੀਂ ਜੇ ਕਦਾ ਆਪ ਗਰੀਬ ਕੰਗਾਲ ਹੋਈਏ ਬਾਦਸ਼ਾਹ ਨੇ ਪੱਗ ਬਟਾਈ ਨਹੀਂ ਐਵੇਂ ਗੱਲ ਐਵੇਂ ਆਪ ਛੇੜ ਲਈਦਾ ਦੁਨੀਆ ਵਾਂਗ ਮੁਸਾਫਰਾਂ ਦੇ ਇੱਥੇ ਹਰ ਕੋਈ ਕਮਰ ਪਿਆ ਕੱਸਦਾ ਏ ਕੋਈ ਉਮਰ ਗੁਜ਼ਾਰ ਕੇ ਜਾਏ ਇਥੋਂ ਕੋਈ ਘੜੀ ਗੁਜ਼ਾਰ ਕੇ ਨੱਸਦਾ ਏ ਪੰਛੀ ਵੇਖ ਸ਼ਿਕਾਰੀ ਨੇ ਜਾਲ ਪਾਇਆ ਹੋਰੇ ਫਸਦਾ ਏ ਜਾਏ ਨੱਸਦਾ ਏ ਅੰਦਰ ਸ਼ਹਿਰ ਦੇ ਵੜ ਕੇ ਵੇਖ ਵਾਰਸੋ ਕਿਹੜਾ ਉਜੜਿਆ ਤੇ ਕਿਹੜਾ ਪਿਆ ਵਸਦਾ ਏ ਅੰਦਰ ਸ਼ਹਿਰ ਦੇ ਵੜ ਕੇ ਵੇਖ ਵਾਰਸੋ ਕਿਹੜਾ ਉਜੜਿਆ ਤੇ ਕਿਹੜਾ ਪਿਆ ਵਸਦਾ ਏ ਚੌਰੀ ਮੁਹੰਮਦ ਸਾਹਿਬ ਨਾ ਬੁੱਤ ਲਗੇ ਫਿਰਦੇ ਨੇ ਹੈ ਅੰਦਰੋਂ ਕਹਾਣੀ ਮੁੱਕੀ ਪਈ ਹੁੰਦੀ ਆ ਬੜੇ ਬੜੇ ਸੋਹਣਿਆਂ ਚਿਹਰਿਆਂ ਵਾਲੇ ਬੜੇ ਬੜੇ ਸੋਹਣਿਆਂ ਸੁਹਾਗਿਆਂ ਨੂੰ ਜਵਾਨ ਲਗੇ ਫਿਰਦੇ ਨੇ ਅੰਦਰੋਂ ਫੁੱਲ ਮੁੱਕੇ ਪਏ ਵੇਖਿਆ ਉਦੋਂ ਤੁਸੀਂ ਉੱਥੇ ਜਾ ਕੇ ਟਿੰਡਾ ਮੈਂ ਗੇੜਦੇ ਸੋ ਜਿੱਥੇ ਰੋਟੀ ਖਾਦੀ ਸੀ ਤੇ ਮੈਂ ਵੀਡੀਓ ਬਣਾਉਂਦੇ ਸੋ ਤੋ ਕਾਇਦਾਸ ਨੇ ਆਖਿਆ ਰੋਟੀ ਖੁਸ਼ਕ ਨੂੰ ਖਾ ਕੇ ਸਬਰ ਕਰਨਾ ਨਹੀਂ ਵੇਖਣੀ ਚੋਪੜੀ ਧਰੀ ਹੋਈ ਜੀਵੋ ਜੀਵੋ ਰੋਟੀ ਖੁਸ਼ਕ ਨੂੰ ਖਾ ਕੇ ਸਬਰ ਕਰਨਾ ਨਹੀਂ ਵੇਖਣੀ ਚੋਪੜੀ ਧਰੀ ਹੋਈ ਇਹ ਟਸਾਂ ਸਰਾਣੇ ਦੇ ਰੱਖ ਲਈਏ ਨਹੀਂ ਭਾਰਣੀ ਹੇਠ ਨੂੰ ਧਰੀ ਹੋਈ ਤੇ ਪੁੰਨ ਪਾਕ ਬਨਸੇਰ ਦਾ ਖੂਹ ਵਗਦਾ ਟਿੰਡ ਸਖਣੀ ਤੇ ਕਦੇ ਭਰੀ ਹੋਈ ਐਵੇਂ ਗੱਲ ਤੇ ਆਵੇ ਜੱਟ ਦੀ ਮੌਜ ਤੇ ਵੜ ਛੱਡਦਾ ਨਹੀਂ ਵੇਖਦਾ ਖੇਤਰੀ ਹਰੀ ਹੋਈ ਐਵੇਂ ਗੱਲ ਐਵੇਂ ਤੇ ਕਾਲੀਦਾਸ ਨੇ ਜੱਗ ਤੇ ਕੋਈ ਬੰਦਾ ਜਿਹੜਾ ਹੈਗਾ ਨਾ ਤੋਂ ਭਰੀ ਹੋਈ ਐਵੇਂ ਗੱਲ ਕੋਈ ਨਾ ਕੋਈ ਫੇਲ ਕਿਸੇ ਵਿੱਚ ਹੁੰਦਾ ਹੀ ਹੋ ਹੀ ਜਾਂਦਾ